ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਅੱਜ ਇੱਕ ਆਰਟੀਕਲ ਇਸ ਬਾਬਤ ਜਿਹੜਾ ਉਹ ਛਾਪਿਆ ਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਦੇ ਟਰੱਕਿੰਗ ਲਾਇਸੈਂਸ ਉਹਨਾਂ ਨੂੰ ਪੁੱਲ ਕੀਤਾ ਹੈ ਕੈਲੀਫੋਰਨੀਆ ਨੇ। ਉਹ ਇਹ ਮੰਨਦੇ ਆ ਵੀ ਉਹਨਾਂ ਤੋਂ ਗਲਤੀ ਹੋਈ ਹੈ, ਕਲੈਰੀਕਲ ਮਿਸਟੇਕ ਜਿਹੜਾ ਉਹ ਹੋਇਆ ਆ, ਪਰ ਕਹਿੰਦੇ ਵੀ ਹੁਣ ਅਸੀਂ ਲਾਇਸੈਂਸ ਵਾਪਸ ਨਹੀਂ ਜਿਹੜਾ ਉਹ ਦੇ ਪਾ ਰਹੇ। ਸੋ ਡੀਐਮਵੀ ਦਾ ਐਰਰ ਇਹ ਸੀਗਾ ਵੀ ਇਹਨਾਂ ਨੇ ਜਿਹੜੀ ਵਰਕ ਪਰਮਿਟ ਦੀ ਤਰੀਕ ਨੂੰ ਦੇਖੇ ਬਗੈਰ ਜਾਂ ਉਸ ਤੋਂ ਐਕਸਪਾਇਰ ਹੋਣ ਤੋਂ ਬਾਅਦ ਦੇ ਜਿਹੜੇ ਐਕਸਪਾਇਰੀ ਡੇਟ ਵਾਲੇ ਜਿਹੜੇ ਲਾਇਸੈਂਸ ਆ, ਸੀਡੀਐਲਸ ਆ, ਉਹ ਇਸ਼ੂ ਕਰਤੇ ਸੀਗੇ। ਹੁਣ ਉਹ ਤੋਂ ਬਾਅਦ ਦੇ ਵਿੱਚ ਜਦ ਆਡਿਟ ਹੋਇਆ, ਜਦੋਂ ਸ਼ੌਨ ਡਫੀ ਹੁਣਾਂ ਨੇ ਰੌਲਾ ਪਾਇਆ, ਕਹਿੰਦੇ ਵੀ ਇਲੀਗਲੀ ਇਸ਼ੂ ਕੀਤੇ ਗਏ ਆ ਸੀਡੀਐਲਸ, ਤੇ ਇਹਨਾਂ ਨੇ ਫਿਰ ਚਿੱਠੀਆਂ ਘੱਲ ਦਿੱਤੀਆਂ ਤਕਰੀਬਨ 20,000 ਜਿਹੜੇ ਲਾਇਸੈਂਸ ਧਾਰਕਾਂ ਨੂੰ ਵੀ ਇਹ ਗਲਤੀ ਆ ਤੇ ਇਸ ਲਈ ਤੁਹਾਡੇ ਅਸੀਂ ਹੁਣ ਕੈਂਸਲ ਕਰਨ ਜਾ ਰਹੇ ਹਾਂ। ਹੁਣ 6 ਮਾਰਚ ਤੱਕ ਦਾ, ਪਹਿਲਾਂ ਤਾਂ ਇਹ ਜਨਵਰੀ ਦੀ ਸ਼ੁਰੂਆਤ ਤੱਕ ਇਹ ਸੀਗਾ, ਫਿਰ ਕੇਸ ਕੂਸ ਜਿਹੜੇ ਹੋਏ 60 ਕੁ ਦਿਨਾਂ ਦੀ ਹੋਰ ਮੌਲਤ ਦਿੱਤੀ ਗਈ ਤੇ ਦਿਨ ਹੁਣ ਰਹਿ ਗਏ ਆ ਥੋੜੇ। 6 ਤਰੀਕ ਨੂੰ ਜਿਹੜੀ ਆ ਉਹ ਮਾਸ ਰੈਵੋਕੇਸ਼ਨ ਜਿਹੜੀਆਂ ਉਹ ਹੋ ਜਾਣੀਆਂ ਆ, ਕਿਉਂਕਿ ਉਹਨਾਂ ਨੇ 60 ਦਿਨ ਦਾ ਵਕਫਾ ਦਿੱਤਾ ਸੀਗਾ ਵੀ ਇੱਦਾਂ ਜਿਹੜਾ ਉਹ ਤੁਸੀਂ ਜੇ ਤੁਹਾਡੇ ਨਾਲ ਹੋਇਆ ਆ ਤੇ ਤੁਹਾਡੇ ਲਾਇਸੈਂਸ ਕੈਂਸਲ ਕਰਕੇ ਮੁੜ ਤੋਂ ਜਿਹੜੇ ਉਹ ਬਣਾਏ ਜਾਣਗੇ। ਉਸੇ ਦਰਮਿਆਨ ਇਹਨਾਂ ਨੇ ਆਪਣੀ ਗਲਤੀ ਮੰਨੀ ਵੀ ਸਾਡਾ ਕਲੈਰੀਕਲ ਐਰਰ ਸੀਗਾ, ਐਕਸਪਾਇਰੀ ਡੇਟਸ ਜਿਹੜੀਆਂ ਆ ਲਾਇਸੈਂਸ ਦੇ ਉੱਤੇ ਉਹ ਗਲਤ ਸਾਡੇ ਕੋਲ ਛਪ ਕੇ ਜਿਹੜੀਆਂ ਉਹ ਚਲੇ ਗਈਆਂ। ਉਧਰ ਫੈਡਰਲ ਸਰਕਾਰ ਦੀ ਇੱਕ ਡੈਡਲਾਈਨ ਹੋਰ ਆ ਰਹੀ ਆ 16 ਤਰੀਕ ਦੀ, ਜਿਹੜੀ ਕਿ ਉਹ ਕਹਿੰਦੇ ਆ ਵੀ ਬੇਸਿਕਲੀ ਉਹ ਬੈਨ ਕਰੂਗੀ ਨਾਨ ਸਿਟੀਜ਼ਨਸ ਨੂੰ ਟਰੱਕਿੰਗ ਇੰਡਸਟਰੀ ਦੇ ਵਿੱਚ ਐਂਟਰ ਹੋਣ ਤੋਂ ਹੀ। ਤੇ ਕਹਿੰਦੇ ਵੀ ਜਿਹੜੇ ਡਰਾਈਵਰਸ ਲਾਇਸੈਂਸ ਲੂਜ਼ ਕਰ ਜਾਣਗੇ ਉਹ ਤੋਂ ਪਹਿਲਾਂ ਉਹਨਾਂ ਦੇ ਲਈ ਇਸ ਇੰਡਸਟਰੀ ਦੇ ਵਿੱਚ ਆਉਣਾ ਜਾਂ ਦੁਬਾਰਾ ਲਾਇਸੈਂਸ ਲਾਉਣਾ ਬੇਸਿਕਲੀ ਨਾਮੁਮਕਿਨ ਵਰਗਾ ਹੋ ਜਾਊਗਾ। ਹੁਣ ਕੈਲੀਫੋਰਨੀਆ ਵਾਲੇ ਕਹਿੰਦੇ ਆ ਵੀ ਅਸੀਂ ਇਸ ਨੂੰ ਫਿਕਸ ਕਰਨਾ ਚਾਹੁੰਦੇ ਹਾਂ, ਅਸੀਂ ਦੁਬਾਰਾ ਇਸ਼ੂ ਕਰਨਾ ਚਾਹੁੰਦੇ ਹਾਂ, ਪਰ ਫੈਡਰਲ ਰੈਗੂਲੇਟਰ ਉਹ ਰਿਫਿਊਜ਼ ਕਰ ਰਿਹਾ ਕੈਲੀਫੋਰਨੀਆ ਨੂੰ ਆਪਣੇ ਜਿਹੜੇ ਸਿਸਟਮ ਦੇ ਵਿੱਚ ਇਸ਼ੂ ਆਏ ਆ ਉਸ ਨੂੰ ਫਿਕਸ ਕਰਨ ਦੇ ਲਈ, ਕਿਉਂਕਿ ਸੀਡੀਐਲ ਦੀ ਜਿਹੜੀ ਇਸ਼ੂਐਂਸ ਆ ਉਹ ਹੋਣੀ ਆ FMCS ਦੇ ਰੈਗੂਲੇਸ਼ਨਸ ਦੇ ਜਿਹੜਾ ਮੁਤਾਬਕ, ਤੇ ਫੈਡਰਲ ਸਰਕਾਰ ਨੂੰ ਇਹ ਮੌਕਾ ਮਿਲਿਆ ਹੋਇਆ ਆ। ਉਹ ਇਹ ਕਹਿ ਰਿਹਾ ਵੀ ਨਹੀਂ, ਅਸੀਂ ਤੁਹਾਨੂੰ ਆਪਣਾ ਸਿਸਟਮ ਫਿਕਸ ਹੀ ਨਹੀਂ ਕਰਨ ਦੇਣਾ ਜਿਹਦੇ ਨਾਲ ਤੁਸੀਂ ਇਹਨਾਂ ਲਾਇਸੈਂਸ ਨੂੰ ਸੁਧਾਰ ਕੇ ਜਿਹੜਾ ਆ ਇਹਨਾਂ ਲੋਕਾਂ ਨੂੰ ਮੁੜ ਦੁਬਾਰਾ ਦੇ ਦਿਓ, ਕਿਉਂਕਿ 16 ਤਰੀਕ ਤੋਂ ਬਾਅਦ ਦੇ ਵਿੱਚ ਤਾਂ ਇੱਕ ਹਿਸਾਬ ਦੇ ਨਾਲ ਜਿਹੜੇ ਵਰਕ ਪਰਮਿਟ ਵਾਲੇ ਆ ਉਹਨਾਂ ਦੇ ਲਈ ਲਾਇਸੈਂਸ ਬਣਨੇ ਬੇਸਿਕਲੀ ਨਾ ਆ, ਲੀਕ ਜਿਹੜੀ ਉਹ ਫਿਰ ਜਾਣੀ ਆ, ਕਿਉਂਕਿ ਇਹ ਨਵੀਆਂ ਰੈਗੂਲੇਸ਼ਨ ਜਿਹੜੀਆਂ ਫੈਡਰਲ ਰੈਗੂਲੇਸ਼ਨਸ ਆ ਉਹ ਚਾਲੂ ਹੋ ਜਾਣੀਆਂ, ਜਿਸ ਦੇ ਵਿੱਚ ਉਹ ਕਹਿੰਦੇ ਆ ਵੀ ਇਕੱਲੇ US ਸਿਟੀਜ਼ਨ, ਗ੍ਰੀਨ ਕਾਰਡ ਹੋਲਡਰ ਤੇ ਜਾਂ ਜਿਹੜੇ ਕੋਈ ਸਪੈਸੀਫਿਕ ਵੀਜ਼ਾਸ ਦੇ ਉੱਤੇ ਇੱਥੇ ਆਏ ਹੋਏ ਆ ਉਹਨਾਂ ਨੂੰ ਹੀ ਜਿਹੜੇ CDL ਇਸ਼ੂ ਕੀਤੇ ਜਾ ਸਕਦੇ ਆ। ਹੁਣ ਚਿਕਨ ਐਂਡ ਐਗ ਪ੍ਰੋਬਲਮ ਕਹਿੰਦੇ ਵੀ ਇਹਨਾਂ ਦੀ ਆਪਸ ਦੇ ਵਿੱਚ ਬਣੀ ਪਈ ਆ, ਵੀ ਆਂਡਾ ਆ ਪਹਿਲਾਂ ਕਿ ਮੁਰਗੀ। ਉਹ ਕਹਿੰਦੇ ਵੀ ਅਸੀਂ ਠੀਕ ਕਰਨਾ ਚਾਹੁੰਦੇ ਆ, ਉਹ ਕਹਿੰਦੇ ਵੀ ਆਪਣਾ ਸਿਸਟਮ ਠੀਕ ਕਰਨਾ ਹੈ, ਤੇ ਫੈਡਰਲ ਵਾਲੇ ਕਹਿੰਦੇ ਵੀ ਅਸੀਂ ਤੁਹਾਨੂੰ ਸਿਸਟਮ ਠੀਕ ਕਰਨ ਨੂੰ ਇਜਾਜ਼ਤ ਨਹੀਂ ਜਿਹੜੀ ਉਹ ਦੇਣੀ। ਤੇ ਇਸ ਕਰਕੇ ਵਿਚਾਲੇ ਕੌਣ ਫਸ ਗਏ? ਸਾਰੇ ਇਮੀਗ੍ਰੈਂਟ ਟਰੱਕਿੰਗ ਲਾਇਸੈਂਸ ਧਾਰਕ, ਜਿਨ੍ਹਾਂ ਨੂੰ DMV ਦੀ ਗਲਤੀ ਦੇ ਕਰਕੇ ਇਸ ਟਾਈਮ ਇਹ ਸਾਰੇ ਸਿਚੁਏਸ਼ਨ ਦੇ ਵਿੱਚੋਂ ਜਿਹੜਾ ਉਹ ਲੰਘਣਾ ਜਿਹੜਾ ਉਹ ਪੈ ਰਿਹਾ ਆ। ਤੇ ਇਸ ਦੇ ਨਾਲ ਹਰਜੋਤ ਸਿੰਘ ਜੀ, ਇਹਨਾਂ ਨੇ ਤਲਵਾਰ ਜਿਹੜੀ ਉਹ ਲਮਕਾਈ ਹੋਈ ਆ ਫੈਡਰਲ ਨੇ, ਸ਼ੌਨ ਡਫੀ ਹੁਣਾਂ ਨੇ ਕੈਲੀਫੋਰਨੀਆ ਦੇ ਉੱਤੇ, ਵੀ ਜੇ ਤੁਸੀਂ ਇਹ ਵਾਪਸ ਨਾ ਲਏ ਤਾਂ $160 ਮਿਲੀਅਨ ਦੀ ਤੁਹਾਡੀ ਫੰਡਿੰਗ ਜਿਹੜੀ ਉਹ ਟਰਾਂਸਪੋਰਟੇਸ਼ਨ ਫੰਡਸ ਦੇ ਵਿੱਚ ਉਹ ਰੋਕਾਂਗੇ, ਤੇ ਇਸ ਤੋਂ ਇਲਾਵਾ ਹੋਰ ਧਮਕੀ $300 ਮਿਲੀਅਨ ਦੇ ਜਿਹੜੇ ਇੱਕ ਹੋਰ ਡਿਸਪਿਊਟ ਨੂੰ ਲੈ ਕੇ ਜਿਹੜੀ ਉਹ ਦਿੱਤੀ ਪਈ ਆ। ਸੋ ਹਿਊਮਨ ਕਾਸਟ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਸ ਟਾਈਮ ਸਾਹਮਣੇ ਆ ਰਿਹਾ ਆ। ਸੋ ਲਾਇਸੈਂਸ ਵਾਲਿਆਂ ਦੇ ਲਈ, ਲਾਇਸੈਂਸ ਧਾਰਕਾਂ ਦੇ ਲਈ ਉੱਦਾਂ ਤਾਂ ਕੱਲ ਜਿਹੜੀ ਇੱਕ ਸੁਪੀਰੀਅਰ ਕੋਰਟ ਨੇ ਕਿਹਾ ਸੀਗਾ ਵੀ ਕੈਲੀਫੋਰਨੀਆ ਨੂੰ ਲਾਇਸੈਂਸ ਜਿਹੜੇ ਆ ਉਹ ਕੈਂਸਲ ਨਹੀਂ ਕਰਨੇ ਚਾਹੀਦੇ, ਇਹਨਾਂ ਨੂੰ ਦੇਣੇ ਜਿਹੜੇ ਉਹ ਚਾਹੀਦੇ ਆ। ਪਰ ਹੁਣ ਕੈਲੀਫੋਰਨੀਆ ਵਾਲੇ ਇਸ ਗੱਲ ਤੋਂ ਮੱਥੇ ਨੂੰ ਹੱਥ ਮਾਰ ਰਹੇ ਆ ਵੀ ਸਾਨੂੰ ਜਿਹੜਾ ਉਹ ਲਾਇਸੈਂਸ ਸੁਧਾਰਨ ਦਾ ਜਿਹੜਾ ਉਹ ਮੌਕਾ ਹੀ ਨਹੀਂ ਦਿੱਤਾ ਜਿਹੜਾ ਉਹ ਜਾ ਰਿਹਾ ਹੈਗਾ। ਸੋ ਇਹਦੇ ਨਾਲ ਸਪਲਾਈ ਚੇਨ ਦੇ ਉੱਤੇ ਕੀ ਅਸਰ ਪਊਗਾ, ਡਰਾਈਵਰ ਸ਼ਾਰਟੇਜ ਦਾ ਫਿਰ ਰੌਲਾ ਰੱਪਾ ਤਾਂ ਨਹੀਂ ਪੈਣਾ ਸ਼ੁਰੂ ਹੋ ਜਾਊਗਾ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਜਿਹੜੇ ਸੀਰੀਅਲਸ ਆ ਜਿਹੜੇ ਖਾਸ ਕਰਕੇ ਕੈਂਸਲ ਹੋਣ ਜਾ ਰਹੇ ਆ ਉਹਨਾਂ ਨੂੰ ਲੈ ਕੇ ਜਿਹੜਾ ਵਿਵਾਦ ਆ, ਤਣਾਅ ਆ, ਉਹ ਬਣਿਆ ਹੀ ਪਿਆ ਹੈਗਾ।